ਬਾਵਜੂਦ ਕਿ ਦੁਨੀਆ ਦੇ ਵਿੱਚ ਇਸ ਵੇਲੇ ਟਰੰਪ ਵੀ ਕੁੱਟ ਰਿਹਾ ਹੈ, ਚੀਨ ਨੇ ਤਾਂ ਜੋ ਇਹਨਾਂ ਨਾਲ ਕੀਤਾ ਹੀ ਕੀਤਾ ਹੈ, ਰਸ਼ੀਆ ਬਿਲਕੁਲ ਚੀਨ ਦਾ ਸਬਆਰਡੀਨੇਟ ਬਣਿਆ ਹੋਇਆ ਹੈ ਤੇ ਭਾਰਤ ਕਿਹਦੇ ਸਹਾਰੇ ਖੜਾ ਹੈ। ਲੇਕਿਨ ਇੱਕ ਗੱਲ ਜਿਹੜੀ ਹੈ ਇਹਨਾਂ ਨੇ ਕੰਸਿਸਟੈਂਟ ਰੱਖੀ ਹੋਈ ਹੈ, ਔਰ ਜਦੋਂ ਅਸੀਂ ਕਹਿੰਦੇ ਹਾਂ ਕਿ ਨਿਊਯਾਰਕ ਤੋਂ ਜਿਨੀਵਾ ਤੱਕ ਮੋਦੀ ਤਾਂ ਡਰਦਾ ਆਇਆ ਨਹੀਂ, ਐਸ ਜੈ ਸ਼ੰਕਰ, ਔਰ ਇੱਕ ਜਿਹੜਾ ਕਾਮਨ ਹੇਟਰੇਡ ਨਿਊਯਾਰਕ ਫੈਲਾ ਰਿਹਾ ਉਹ ਪਾਕਿਸਤਾਨ ਨੂੰ ਦਹਿਸ਼ਤਗਰਦ ਮੁਲਕ ਸਾਬਤ ਕਰਨ ਦੀ ਐਪੀ ਸੈਂਟਰ। ਦੂਸਰੇ ਪਾਸੇ ਜਨੀਵਾ ਦੇ ਵਿੱਚ ਹਿਊਮਨ ਰਾਈਟ ਕਾਉਂਸਲ ਦਾ 60ਵਾਂ ਸੈਸ਼ਨ ਚੱਲ ਰਿਹਾ, ਉਹਦੇ 'ਚ ਉਹਨਾਂ ਦੇ ਡੈਲੀਗੇਸ਼ਨ ਜਿਹੜਾ ਉਹਨਾਂ ਦਾ ਪਰਮਾਨੈਂਟ ਰਿਪਰੈਜ਼ੈਂਟੇਟਿਵ ਹੈ ਉਹਨੇ ਕਿਵੇਂ ਜ਼ਹਿਰ ਉਗਲਿਆ। ਦੋ ਡੈਲੀਗੇਸ਼ਨ, ਇੱਕ ਕਸ਼ਮੀਰੀ ਪੰਡਤਾਂ ਦਾ ਤੇ ਇੱਕ ਹੋਰ ਕਸ਼ਮੀਰੀਆਂ ਦਾ ਜੀ, ਇਹ ਟੈਰਰਿਜ਼ਮ ਦੇ ਵਿਕਟਮ ਨੇ ਪਾਕਿਸਤਾਨ ਦੇ ਪਹਿਲਗਾਮ ਦੇ। ਉਹਨਾਂ 'ਚ ਇੱਕ ਸਿੱਖ ਕੁੜੀ ਹਰਲੀਨ ਕੌਰ ਦਾ ਨਾਮ ਵੀ ਹੈ ਕਿ ਉਹ ਉੱਥੇ ਚੀਖ ਪੁਕਾਰ ਕਰ ਰਹੇ ਨੇ ਕਿ ਜੀ ਪਾਕਿਸਤਾਨ ਦਹਿਸ਼ਤਗਰਦੀ ਕਰ ਰਿਹਾ ਕਸ਼ਮੀਰ ਦੇ ਵਿੱਚ ਔਰ ਉਹਨੂੰ ਨੱਥ ਪਾਈ ਜਾਏ। G20 ਫੋਰਨ ਮਿਨਿਸਟਰ ਮੀਟ ਤੋਂ ਇਲਾਵਾ ਜਿਹੜੀ ਮੀਟ ਹੁੰਦੀ ਆ ਉਹਦੇ 'ਚ ਕਹਿੰਦਾ ਜੈ ਸ਼ੰਕਰ ਸਲੈਮਸ ਡਬਲ ਸਟੈਂਡਰਡਸ ਔਨ ਕਨਫਲਿਕਟ ਐਂਡ ਟੈਰਰਿਜ਼ਮ। ਜੀ ਡਬਲ ਸਟੈਂਡਰਡ, ਉਹ ਚਲੋ ਡਬਲ ਤਾਂ ਦੋ ਮੁਖੇ ਹੁੰਦੇ ਨੇ, ਤੁਹਾਡੇ ਤਾਂ ਮਲਟੀ ਸਟੈਂਡਰਡ ਨੇ। ਤੁਸੀਂ ਤਾਂ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ, ਤੁਹਾਡੇ ਤੋਂ ਵੱਡਾ ਕੌਣ ਦਹਿਸ਼ਤਗਰਦ ਹੈ। ਤੁਸੀਂ ਸ੍ਰੀਲੰਕਾ ਦੇ ਵਿੱਚ ਤਮਿਲ ਟਾਈਗਰਸ ਨੂੰ ਟ੍ਰੇਨਡ ਕਰਕੇ ਉੱਥੇ ਸਿਵਲ ਵਾਰ ਕਰਵਾਇਆ। ਤੁਸੀਂ ਰਾਜਾਸ਼ਾਹੀ ਦਾ ਮਰਡਰ ਕਰਕੇ ਨੇਪਾਲ ਦੇ ਵਿੱਚ ਔਰ ਹੁਣ ਵੀ ਉੱਥੇ ਇੰਟਰਫੀਅਰ ਕਰ ਰਹੇ ਹੋ। ਬੰਗਲਾਦੇਸ਼ ਤੁਸੀਂ ਜਿਹੜਾ ਟੈਰਰਿਜ਼ਮ ਖੜਾ ਕਰਕੇ ਮੁਕਤੀ ਵਾਹਿਨੀ ਔਰ ਦੂਜਾ ਪਾਕਿਸਤਾਨ ਨੂੰ 1971 'ਚ ਤੋੜਿਆ। ਆਹ ਤਹਿਰੀਕੇ ਤਾਲਿਬਾਨ ਹੋਏ, ਬਲੋਚਿਸਤਾਨ ਲਿਬਰੇਸ਼ਨ ਆਰਮੀ ਹੋਏ, ਇਹ ਸਾਰਿਆਂ ਨੂੰ ਕੌਣ ਖੜਾ ਕਰ ਰਿਹਾ। ਵਿਦਨ ਕੰਟਰੀ ਐਜ਼ ਏ ਟੈਰਰਿਸਟ ਸਟੇਟ ਤੁਸੀਂ ਸਿੱਖਾਂ ਦਾ ਕੀ ਹਾਲ ਕੀਤਾ ਹੈ ਪੰਜਾਬ 'ਚੋਂ, ਲਗਾਤਾਰ ਫੇਕ ਸਟੇਜ ਐਨਕਾਊਂਟਰ ਕਰ ਰਹੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਨਿਊਯਾਰਕ ਵਿੱਚ ਜਿੱਥੇ ਇੱਕ ਪਾਸੇ ਯੂਨਾਈਟਿਡ ਨੇਸ਼ਨ ਦਾ 80ਵਾਂ ਸੈਸ਼ਨ ਚੱਲ ਰਿਹਾ ਹੈ, ਉੱਥੇ ਜਨੇਵਾ ਵਿੱਚ ਹਿਊਮਨ ਰਾਈਟਸ ਕਾਉਂਸਲ ਦਾ 60ਵਾਂ ਜਿਹੜਾ ਸੈਸ਼ਨ ਵੀ ਚੱਲ ਰਿਹਾ। ਔਰ ਨਿਊਯਾਰਕ ਤੋਂ ਜਨੇਵਾ ਤੱਕ ਭਾਰਤ ਵੱਲੋਂ ਪਾਕਿਸਤਾਨ ਨੂੰ ਦਹਿਸ਼ਤਗਰਦ ਦੇਸ਼ ਵਜੋਂ ਉਭਾਰਨ ਲਈ ਸਿਰ ਤੋੜ ਯਤਨ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਆਪਣੇ ਸਾਰੇ ਹੀ ਪਾਕਿਸਤਾਨੀ ਭੈਣਾਂ ਭਰਾਵਾਂ ਦਾ ਜਿਹੜੇ ਪਾਕਿਸਤਾਨ 'ਚੋਂ ਵੀ ਸਾਡੇ ਨਾਲ ਜੁੜਦੇ ਨੇ ਰੈਗੂਲਰ, ਔਰ ਜਿਹੜੇ ਡਾਇਸਪੋਰਾ ਪਾਕਿਸਤਾਨੀ ਨੇ, ਜਿਸ ਮੁਹੱਬਤ ਔਰ ਪਿਆਰ ਦੇ ਸਨੇਹ ਉਹਨਾਂ ਦੇ ਹੁੰਦੇ ਨੇ, ਔਰ ਉਹ ਸਮਝਦੇ ਨੇ ਵੀ ਅਸੀਂ ਇੱਕ ਨਿਰਪੱਖ ਨਜ਼ਰੀਏ ਤੋਂ ਫੈਕਟਸ ਦੇ ਨਾਲ ਗੱਲ ਕਰਦੇ ਹਾਂ। ਜਿਹੜੀ ਸਾਡੀ ਕੋਸ਼ਿਸ਼ ਵੀ ਹੁੰਦੀ ਹੈ, ਜੇ ਅਸੀਂ ਇਸ ਨੂੰ ਸੱਚੋ ਸੱਚ ਦਾ ਨਾਂ ਦਿੱਤਾ ਹੈ ਤੇ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਫੈਕਟਸ ਨੂੰ ਸਾਹਮਣੇ ਰੱਖਿਆ ਜਾਏ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ, ਕਿਉਂਕਿ ਸਾਡਾ ਮੁੱਖ ਮਕਸਦ ਖਾਲਿਸਤਾਨ ਦੀ ਕਾਇਮੀ ਹੈ ਔਰ ਅਸੀਂ ਫੋਕਸ ਇੰਡੀਆ ਦੇ ਉੱਤੇ ਇਸ ਲਈ ਵੀ ਜ਼ਿਆਦਾ ਹੁੰਦਾ ਹੈ ਜਾਂ ਉਹਨਾਂ ਦੀਆਂ ਕਰਤੂਤਾਂ ਨੂੰ ਐਕਸਪੋਜ਼ ਕਰਨ ਦਾ, ਤਾਂ ਕਿ ਇਹ ਸਾਡੇ ਆਪਣੇ ਭੈਣਾਂ ਭਰਾਵਾਂ ਨੂੰ ਵੀ ਸਮਝ ਆਏ ਕਿ ਭਾਈ ਇਹ ਜਿਹੜਾ ਡੈਮੋਕ੍ਰੇਸੀ ਜਾਂ ਜਮਹੂਰੀਅਤ ਦੀ ਗਾਰਬ ਥੱਲੇ ਜਿਸ ਕਿਸਮ ਦਾ ਉਹਨਾਂ ਦਾ ਰਵੱਈਆ ਹੈ, ਇਸ ਨੂੰ ਸਮਝੀਏ। ਉਹਨਾਂ ਦੀਆਂ ਨੀਤੀਆਂ ਜਿਹੜੀਆਂ ਨੇ ਉਹ ਬਿਲਕੁਲ ਨਾਜ਼ੀ ਤਰਜ਼ ਦੇ ਉੱਤੇ, ਜਿਵੇਂ ਨਾਜ਼ੀਆਂ ਦਾ ਵਨ ਨੇਸ਼ਨ ਵਨ ਰੇਸ ਵਨ ਪੀਪਲ ਵਨ ਲੀਡਰ ਸੀ, ਹਿੰਦੂ ਹਿੰਦੀ ਹਿੰਦੁਸਤਾਨ, ਉਹਦੇ ਤੋਂ ਹੀ ਇੰਸਪਾਇਰ ਹੋ ਕੇ ਹਿੰਦੂਤਵਾਦ ਦੀ ਟਰਮ ਵੀ ਸਾਵਰਕਰ ਨੇ ਕਾਇਨ ਕੀਤੀ। ਔਰ ਇਹ ਜਿਹੜੀ RSS ਦੀ ਫਾਊਂਡਿੰਗ ਡਾਕਟਰ ਹੈਡਗਵੇਅਰ, ਡਾਕਟਰ ਗੋਲਵਲਕਰ, ਉਸੇ ਨਾਜ਼ੀ ਆਈਡੀਓਲੋਜੀ ਦੇ ਥੱਲੇ ਕੀਤੀ। ਸੋ ਇਹ ਜ਼ਬਾਨੀ ਕਲਾਮੀ ਜੋ ਮਰਜ਼ੀ, ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਇਹ ਇਹਨਾਂ ਦਾ ਬੇਸਿਕ ਕਰੈਕਟਰ ਹੈ। ਔਰ ਹੁਣ ਵੀ ਅਸੀਂ ਦੇਖਦੇ ਹਾਂ, ਹਾਲਾਂ ਇਸ ਵੇਲੇ ਜਿੰਨੀ ਬੁਰੀ ਜਾਂ ਜਿਹਨੂੰ ਬੈਡ ਸ਼ੇਪ 'ਚ ਡਿਪਲੋਮੇਸੀ ਦੇ ਵਰਲਡ 'ਚ ਕਹਿਣਾ ਹੋਵੇ ਭਾਰਤ ਹੈ, ਉਹਨਾਂ ਮੈਨੂੰ ਨਹੀਂ ਲੱਗਦਾ ਕਿ 78 ਸਾਲ ਦੇ ਭਾਰਤ ਦੇ ਇਤਿਹਾਸ 'ਚ ਕਦੇ ਵੀ ਐਸਾ ਹੋਇਆ ਹੋਵੇ। ਹਾਲਾਂ ਭਾਰਤ ਦੀ ਇਕੋਨਮੀ $3 ਟ੍ਰਿਲੀਅਨ ਦੇ ਨੇੜੇ ਤੇੜੇ ਹੈ, ਉਸ ਕਿਸਮ ਦੀ ਗੁਰਬਤ ਨਹੀਂ ਹੈ ਜਿਹੜੀ 47 ਤੋਂ ਬਾਅਦ ਸੀ। ਲੇਕਿਨ ਗੱਲ ਤੁਹਾਡੇ ਸਟੈਂਡ ਦੀ ਹੁੰਦੀ ਹੈ। ਨਹਿਰੂ ਜਾਂ ਉਹ ਦੌਰ, ਭਾਵੇਂ ਸਾਡੇ ਉਹ ਕਿਉਂਕਿ ਐਂਟੀ ਸਿੱਖ ਐਟੀਚਿਊਡ ਸੀ ਸਾਡੇ ਨਾਲ, ਤਾਂ 47 ਤੋਂ ਬਾਅਦ ਹੀ ਜਿਹੜਾ ਉਹ ਸ਼ੁਰੂ ਹੋ ਗਿਆ, ਕ੍ਰਿਮੀਨਲ ਟ੍ਰਾਈਬ ਸਾਨੂੰ ਐਲਾਨਿਆ ਗਿਆ। ਪਰ ਡੈਵਲ ਮਸਟ ਬੀ ਗਿਵਨ ਇਜ਼ ਡਿਊ। ਨਹਿਰੂ ਦੇ ਪੀਰੀਅਡ 'ਚ ਜਿਹੜੀ ਉਹਨੇ ਫੋਰਨ ਪਾਲਿਸੀ ਆਪਣੀ ਬਣਾਈ, ਭਾਵੇਂ ਉਹ ਨੌਨ ਅਲਾਈਨਮੈਂਟ ਦੇ ਥੱਲੇ ਸੀ, ਉਹਦੇ 'ਚ ਉਹਨੇ ਦੋਨਾਂ ਤੋਂ ਫਾਇਦਾ ਚੁੱਕਿਆ, ਅਮਰੀਕਾ ਤੋਂ ਵੀ, ਸੋਵੀਅਤ ਯੂਨੀਅਨ ਤੋਂ ਵੀ। ਔਰ ਕੁਛ ਇਸ਼ੂਜ਼ ਜਿਹੜੇ ਨੇ ਉਹਨਾਂ ਦੇ ਉੱਤੇ, ਜਿਵੇਂ ਫਲਸਤੀਨ ਦੇ ਮੁੱਦੇ ਦੇ ਉੱਤੇ ਫਲਸਤੀਨ ਸਟੇਟ ਨੂੰ ਰੈਕਗਨਾਈਜ਼ ਕਰਨਾ, ਇੰਡੀਆ ਨੇ ਤਾਂ ਮਚ ਬਿਫੋਰ, ਇਹ ਤਾਂ ਹੁਣ ਕਰ ਰਹੇ ਨੇ, ਯੂਰਪ ਦੇ ਮੁਲਕ ਉਹਨਾਂ ਜ਼ਮਾਨਿਆਂ 'ਚ ਕੀਤਾ ਹੈ
ਇਜ਼ਰਾਈਲ ਦਾ ਨੂੰ ਕਦੇ ਮਾਨਤਾ ਨਹੀਂ ਦਿੱਤੀ ਔਰ ਉਹਨਾਂ ਦੀ ਕੋਈ ਐਮਬੈਸੀ ਜਾਂ ਕੌਂਸੂਲੇਟ ਜਾਂ ਕੋਈ ਦੂਜਾ ਨਹੀਂ ਖੋਲ੍ਹਣ ਦਿੱਤਾ। ਵਰਲਡ ਲੈਵਲ ਦੇ ਉੱਤੇ ਜਿਹੜੇ ਵੀ ਇਸ਼ੂ ਜਿਹੜੇ ਹਿਊਮਨ ਰਾਈਟ ਜਾਂ ਦੂਜਿਆਂ ਨਾਲ ਸੰਬੰਧਿਤ ਹੁੰਦੇ ਸੀ, ਭਾਵੇਂ ਟਿਲਟ ਸੋਵੀਅਤ ਬਲਾਕ ਵੱਲ ਸੀ, ਪਰ ਅਮਰੀਕਾ 'ਚ ਜਦੋਂ ਨਹਿਰੂ ਵੀ ਇੱਥੇ ਨਿਊਯਾਰਕ 'ਚ ਆਇਆ ਜਾਂ ਉਹਨਾਂ ਨੂੰ ਪ੍ਰਾਈਮ ਮਿਨਿਸਟਰ ਜਿਹੜਾ ਪ੍ਰੈਜ਼ੀਡੈਂਟ ਕੈਨੇਡੀ ਔਰ ਫਸਟ ਲੇਡੀ ਰਿਸੀਵ ਕਰਦੇ ਸੀ ਖੁਦ ਜਹਾਜ਼ 'ਚ ਚੜ੍ਹ ਕੇ, ਔਰ ਨਿਊਯਾਰਕ 'ਚ ਜਲੂਸ ਨਿਕਲਦੇ ਰਹੇ ਲੋਕ ਜਿਹੜੇ ਨੇ ਉਹ ਜਾਣਨਾ ਚਾਹੁੰਦੇ ਸੀ ਵੀ ਇੰਡੀਆ ਦਾ ਕੀ ਹੈ, ਕਿਉਂਕਿ ਇੰਡੀਆ ਦਾ ਇੱਕ ਇਮੇਜ ਬ੍ਰਿਟਿਸ਼ ਕਾਲੋਨੀ ਤੋਂ ਲਿਬਰੇਟ ਹੋ ਕੇ ਗਾਂਧੀ ਦਾ ਇਮੇਜ ਸੀ। ਨਹਿਰੂ ਇੰਟਰਨੈਸ਼ਨਲ ਲੈਵਲ ਦੀ ਪਰਸਨੈਲਿਟੀ, ਔਰ ਉਹਨਾਂ ਨੇ ਨਹਿਰੂ ਨੇ ਔਰ ਨਾਸਰ ਆਫ ਇਜਿਪਟ ਐਂਡ ਮਾਰਸ਼ਲ ਟੀਟੋ ਆਫ ਯੂਗੋਸਲਾਵੀਆ, ਇਹਨਾਂ ਨੂੰ ਤਿੰਨ ਮੂਰਤੀ ਕਹਿੰਦੇ ਸੀ, ਪੰਚਸ਼ੀਲ, 5 ਪ੍ਰਿੰਸੀਪਲਸ ਫॉर ਪੀਸ ਐਂਡ ਆਲ। ਸੋ ਮਤਲਬ ਇਹਦੇ ਬਾਵਜੂਦ ਕਿ ਉੱਥੇ ਭੁੱਖਮਰੀ ਸੀ, ਅਮਰੀਕਨ ਕਣਕ ਦੇ ਨਾਲ ਜਿਹੜੇ ਨੇ ਉੱਥੇ ਲੋਕ ਰੱਜਦੇ ਸੀ, ਉਹਨਾਂ ਦੇ ਕੋਲ ਕੁਝ ਵੀ ਨਹੀਂ ਸੀ। ਜਿਹੜਾ ਵੱਡਿਆ ਟੁੱਕਿਆ ਜਿਹੜਾ ਸਾਰਾ ਉਹ ਪਾਰਟ ਸੀ 47 ਤੋਂ ਬਾਅਦ ਇੰਨੇ ਵੱਡੇ ਲੈਵਲ ਦੇ ਉੱਤੇ ਰੀਹੈਬਿਲਿਟੇਸ਼ਨ ਦਾ ਸੀ ਜਿਹੜੇ ਦੂਸਰੇ ਪਾਸਿਓਂ ਆਏ। ਲੇਕਿਨ ਘੱਟੋ ਘੱਟ ਕੋਈ ਅਖਲਾਕੀ ਬੁਨਿਆਦ ਜਾਂ ਐਟਲੀਸਟ ਜਿਹੜੇ ਪ੍ਰਿੰਸੀਪਲਸ ਦੇ ਉੱਤੇ ਖੜੀ ਗੱਲ ਕਰਨ ਕਰਕੇ ਭਾਰਤ ਨੂੰ ਇੱਕ ਰਿਸਪੈਕਟ ਦੀਆਂ ਨਜ਼ਰਾਂ ਨਾਲ ਦੇਖਿਆ ਜਾਂਦਾ ਸੀ। ਇਹਨਾਂ 11 ਸਾਲਾਂ 'ਚ ਇਹ ਮੋਦੀ, ਅਮਿਤ ਸ਼ਾਹ ਔਰ ਅਜੀਤ ਡੋਵਲ ਦੀ ਤਿਕੜੀ ਨੇ ਜਿੰਨਾ ਬੇੜਾ ਗਰਕ ਕੀਤਾ ਮੁਲਕ ਦਾ ਰੈਪੂਟੇਸ਼ਨ ਵੀ ਔਰ ਫੋਰਨ ਪਾਲਿਸੀ, ਅੱਜ ਇਹ ਹੈ ਵੀ ਭਾਰਤ ਪੂਰੀ ਤਰ੍ਹਾਂ ਅਲੱਗ ਥਲੱਗ ਹੈ। ਇਸ ਵੇਲੇ ਉਹਨਾਂ ਦਾ ਹਾਲ ਜੇ ਕਹਿਣਾ ਹੋਏ ਕਿ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ, ਇਹਨਾਂ ਦਾ ਇਹ ਹਾਲ ਹੋਇਆ ਹੈ। ਲੇਕਿਨ ਇਹਦੇ ਬਾਵਜੂਦ ਇੱਕ ਗੱਲ ਦੇ ਉੱਤੇ ਕੰਸਿਸਟੈਂਟ ਨੇ, ਜਿਹੜੇ 47 ਤੋਂ ਬਾਅਦ ਹੀ ਜੇ ਕਹਿਣਾ ਹੋਏ ਕਿ ਈਵਨ ਕਾਂਗਰਸ ਦੀ ਹਕੂਮਤ ਵੀ, ਨਹਿਰੂ ਵੀ, ਕਿਉਂਕਿ ਜੰਮੂ ਕਸ਼ਮੀਰ ਦੇ ਇਸ਼ੂ ਨੂੰ ਰਿਜ਼ੋਲਵ ਨਾ ਕਰਨ ਪਿੱਛੇ ਨਹਿਰੂ ਦਾ ਇੱਕ ਵੱਡਾ ਰੋਲ ਹੈ। ਲੇਕਿਨ ਇਹਦੇ ਬਾਵਜੂਦ ਜੇ ਇੰਡਸ ਵਾਟਰ ਟਰੀਟੀ ਡਿਸਕਸ ਹੋਈ, ਵਰਲਡ ਬੈਂਕ ਨੇ ਇੰਟਰਵੀਨ ਕੀਤਾ, ਨਹਿਰੂ 1960 ਦੇ ਵਿੱਚ ਫਲਾਈ ਕਰਕੇ ਕਰਾਚੀ ਗਿਆ, ਅਯੂਬ ਖਾਨ ਦੇ ਨਾਲ ਸਾਈਨ ਕੀਤਾ ਇੰਡਸ ਵਾਟਰ ਟਰੀਟੀ ਤੇ। ਇਸੇ ਤਰ੍ਹਾਂ ਕ੍ਰਿਕਟ ਮੈਚ ਜਿਹੜੇ ਨੇ ਉਹਨਾਂ ਜ਼ਮਾਨਿਆਂ 'ਚ ਲਾਹੌਰ ਔਰ ਦੂਸਰੇ 'ਚ ਸਪੋਰਟਸ ਵੀ ਹੋਈਆਂ 50s ਦੇ ਵਿੱਚ, ਇੱਧਰੋਂ ਵੀ ਖਿਡਾਰੀ ਗਏ। ਔਰ ਮਿਲਖਾ ਸਿੰਘ ਜਿਹਨੂੰ ਫਲਾਈਂਗ ਸਿੱਖ, ਉੱਡਣੇ ਸਿੱਖ ਦਾ ਟਾਈਟਲ ਹੀ ਜਿਹੜਾ ਹੈ ਉਹ ਅਯੂਬ ਖਾਨ ਨੇ ਦਿੱਤਾ, ਕਿਉਂਕਿ ਜਦੋਂ ਐਨ ਜਿਹੜਾ ਸਟੇਡੀਅਮ ਦੇ ਵਿੱਚ ਉਹਨੇ ਉਹ ਰੇਸ ਜਿੱਤੀ, ਪਾਕਿਸਤਾਨ ਦਾ ਹੀ ਜਿਹੜਾ ਫਾਸਟ ਰਨਰ ਸੀ ਉਹਨੂੰ ਡਿਫੀਟ ਕੀਤਾ। ਔਰ ਜਦੋਂ ਪ੍ਰੈਜ਼ੀਡੈਂਟ ਅਯੂਬ ਖਾਨ ਉਹਨੂੰ ਅਵਾਰਡ ਦੇਣ ਲੱਗੇ ਮਿਲਖਾ ਸਿੰਘ ਨੂੰ, ਤਾਂ ਉਹਨਾਂ ਨੇ ਕਿਹਾ ਸਰਦਾਰ ਜੀ ਆਪ ਤੋਂ ਉੱਡ ਕੇ ਆਏ, ਯੂ ਆਰ ਏ ਫਲਾਈਂਗ ਸਿੱਖ ਹੈ। ਸੋ ਉਹਦੇ ਤੋਂ ਹੀ ਉਹਨਾਂ ਦਾ ਉਹ ਟਾਈਟਲ, ਮਤਲਬ ਇਹ ਹੈ ਵੀ ਉਸ ਪੀਰੀਅਡ 'ਚ ਹੀ ਜਿਹੜੇ ਪੈਕਟ ਵੀ ਹੋਏ, ਨਹਿਰੂ ਲਿਆਕਤ ਅਲੀ ਪੈਕਟ ਕੇ ਸਿੱਖ ਜਥੇ ਜਾਣਗੇ। ਸੋ ਇਸ ਸਭ ਦੇ ਬਾਵਜੂਦ ਕਿ ਵੀ ਕ੍ਰਾਈਸਿਸ ਰਹੇ। ਔਰ ਇਸੇ ਤਰ੍ਹਾਂ 1962 ਦੇ ਵਿੱਚ ਜਦੋਂ ਚੀਨ ਤੋਂ ਜੁੱਤੀਆਂ ਪਈਆਂ ਨਹਿਰੂ ਦੀ ਕਿਆਦਤ ਦੇ ਥੱਲੇ, ਔਰ ਉਹਨਾਂ ਦੀਆਂ ਬ੍ਰਿਗੇਡ 1 ਕਿ 2 ਫਸ ਗਈਆਂ ਸੀ ਜਿਹੜੀਆਂ ਉਹਨਾਂ ਨੇ ਪ੍ਰਿਜ਼ਨਰ ਲੈਣੀਆਂ ਸੀ, ਔਰ ਪਾਕਿਸਤਾਨ ਨੇ ਉਹਨਾਂ ਨੂੰ ਰਾਹ ਦਿੱਤਾ ਕਿ ਉਹ ਵਾਪਸ ਆਪਣੇ ਭਾਰਤ ਮੁੜ ਸਕਣ। ਸੋ ਇਹ ਗੁੱਡਵਿਲ ਉਸ ਪੀਰੀਅਡ ਦੇ ਵਿੱਚ ਵੀ ਐਗਜ਼ਿਸਟ ਕਰਦੀ ਰਹੀ। ਔਰ ਹੁਣ ਜਿਸ ਲੈਵਲ ਤੇ 11 ਸਾਲਾਂ 'ਚ ਇਹ ਮੁਲਕ ਨੂੰ ਲੈ ਗਏ ਨੇ, ਲੇਕਿਨ ਇੱਕ ਪਾਰਟ ਜਿਹਦੇ ਤੇ ਸ਼ਾਇਦ ਉਹਨਾਂ ਦਾ ਸਾਰਾ ਵੋਟ ਬੈਂਕ ਖੜਾ ਹੈ, ਨਫ਼ਰਤ ਨਫ਼ਰਤ ਨਫ਼ਰਤ, ਮੁਸਲਮਾਨ ਮੁਸਲਮਾਨ ਮੁਸਲਮਾਨ, ਪਾਕਿਸਤਾਨ ਪਾਕਿਸਤਾਨ ਪਾਕਿਸਤਾਨ, ਇਹ ਇਹਨਾਂ ਦਾ ਮੰਤਰ ਹੈ। ਸਵੇਰ ਤੋਂ ਸ਼ਾਮ ਤੱਕ ਇਹੀ ਜਪਦੇ ਨੇ। ਇਹਦੇ ਥੱਲੇ ਇਹਨਾਂ ਨੇ ਪਹਿਲਗਾਮ ਫਾਲਸ ਫਲੈਗ ਆਪਰੇਸ਼ਨ ਕੀਤਾ। ਉਸ ਤੋਂ ਪਹਿਲਾਂ 2019 ਜਦੋਂ ਮੋਦੀ ਦਾ ਗ੍ਰਾਫ ਥੱਲੇ ਡਿੱਗਿਆ ਹੋਇਆ ਸੀ, ਤੇ ਪੁਲਵਾਮਾ ਵੀ ਜੇ ਸਤਪਾਲ ਮਲਿਕ ਉਹਦੀ ਡੈਥ ਹੋ ਗਈ, ਗਵਰਨਰ ਸੀ, ਉਹਨੇ ਕਿਹਾ ਕਿ ਵੀ ਇਹ ਇਹਨਾਂ ਦਾ ਹੀ ਕੰਮ ਸੀ। ਉਹਦੇ ਕਿੰਨੇ ਇੰਟਰਵਿਊ ਅਵੇਲੇਬਲ ਨੇ। ਔਰ ਹੁਣ ਵੀ ਜਿੱਥੇ ਕਿ ਜੇ ਇੰਡੀਆ ਸੱਚਮੁੱਚ ਥੋੜ੍ਹੀ ਬਹੁਤ ਵੀ ਨੈਸ਼ਨਲ ਇੰਟਰਸਟ ਵੀ ਰੱਖਦਾ ਹੋਏ, ਪਾਕਿਸਤਾਨ ਨੂੰ ਹੋਸਟਾਈਲ ਕਰਨਾ, ਦੁਸ਼ਮਣ ਬਣਾਉਣਾ ਉਹਨਾਂ ਦੇ ਹੱਕ 'ਚ ਨਹੀਂ ਹੈ। ਤੁਸੀਂ ਪਾਕਿਸਤਾਨ ਨੂੰ ਮਾੜਾ ਮੋਟਾ ਜਿਹੜਾ ਹੈ ਉਹ ਜੇ ਉਸ ਦੇ ਨਾਲ ਤੁਸੀਂ ਡੀਲ ਕਰਦੇ ਹੋ, ਓਪਨ ਕਰਦੇ ਹੋ ਨੈਗੋਸ਼ੀਏਸ਼ਨ, ਇਸ ਇਸ਼ੂ ਨੂੰ ਤੁਸੀਂ ਰਿਜ਼ੋਲਵ ਕਰਦੇ ਹੋ ਜੰਮੂ ਕਸ਼ਮੀਰ ਦੇ ਭਾਰਤ ਦੇ ਲਈ, ਤਾਂ ਟ੍ਰੇਡ ਰਾਊਟ ਖੁੱਲ ਜਾਂਦਾ। ਲੇਕਿਨ ਉਹਨਾਂ ਦਾ ਜਿਹੜਾ ਇੱਕ ਤਾਂ ਨਫ਼ਰਤ, ਦੂਸਰਾ ਵੋਟ ਬੈਂਕ ਜਿਹੜਾ ਮੁਸਲਮਾਨ ਨਫ਼ਰਤ ਦੇ ਉੱਤੇ ਖੜਾ ਹੈ। ਔਰ ਇਹਦੇ ਬਾਵਜੂਦ ਕਿ ਦੁਨੀਆ ਦੇ ਵਿੱਚ ਇਸ ਵੇਲੇ ਟਰੰਪ ਵੀ ਕੁੱਟ ਰਿਹਾ ਹੈ, ਚੀਨ ਨੇ ਤਾਂ ਜੋ ਇਹਨਾਂ ਨਾਲ ਕੀਤਾ ਹੀ ਕੀਤਾ, ਰਸ਼ੀਆ ਬਿਲਕੁਲ ਚੀਨ ਦਾ ਸਬਆਰਡੀਨੇਟ ਬਣਿਆ ਹੋਇਆ ਹੈ, ਤੇ ਭਾਰਤ ਕਿਹਦੇ ਸਹਾਰੇ ਖੜਾ ਹੈ। ਲੇਕਿਨ
ਇੱਕ ਗੱਲ ਜਿਹੜੀ ਹੈ ਇਹਨਾਂ ਨੇ ਕੰਸਿਸਟੈਂਟ ਰੱਖੀ ਹੋਈ ਹੈ। ਔਰ ਜਦੋਂ ਅਸੀਂ ਕਹਿੰਦੇ ਹਾਂ ਕਿ ਨਿਊਯਾਰਕ ਤੋਂ ਜਨੀਵਾ ਤੱਕ, ਉਹਦਾ ਰੀਜ਼ਨ ਨਿਊਯਾਰਕ ਦੇ ਵਿੱਚ 80ਵਾਂ UN ਸੈਸ਼ਨ ਚੱਲ ਰਿਹਾ ਹੈ। ਮੋਦੀ ਤਾਂ ਡਰਦਾ ਆਇਆ ਨਹੀਂ। ਐਸ ਜੈ ਸ਼ੰਕਰ ਉਹਨੇ ਬੇਸ਼ੱਕ UN ਜਨਰਲ ਅਸੈਂਬਲੀ ਨੂੰ ਸੈਚਰਡੇ ਐਡਰੈਸ ਕਰਨਾ ਹੈ 11 ਵਜੇ ਦੇ ਕਰੀਬ, ਔਰ ਸਿੱਖਾਂ ਵੱਲੋਂ ਕਸ਼ਮੀਰੀਆਂ ਵੱਲੋਂ ਜਿਹੜਾ ਉਹ ਪ੍ਰੋਟੈਸਟ ਰੱਖਿਆ ਹੋਇਆ UN ਦੇ ਬਾਹਰ। ਲੇਕਿਨ ਇੱਥੇ ਆ ਕੇ ਬੈਠਿਆ 8-10 ਦਿਨ ਹੋ ਗਏ ਨੇ। ਉਹਨੇ G20 ਦੇ ਫੋਰਨ ਮਿਨਿਸਟਰਸ ਦੀ ਮੀਟ ਵੀ ਕੀਤੀ ਹੈ, ਦੂਜਿਆਂ ਦੇ ਨਾਲ ਵੀ ਮਿਲਿਆ, ਔਰ ਇੱਕ ਜਿਹੜਾ ਕਾਮਨ ਹੇਟਰੇਡ ਜਿਹੜੀ ਹੈ ਉਹ ਨਿਊਯਾਰਕ 'ਚ ਫੈਲਾ ਰਿਹਾ, ਉਹ ਪਾਕਿਸਤਾਨ ਨੂੰ ਦਹਿਸ਼ਤਗਰਦ ਮੁਲਕ ਸਾਬਤ ਕਰਨ ਦੀ ਐਪੀ ਸੈਂਟਰ। ਔਰ ਦੂਸਰੇ ਪਾਸੇ ਜਨੀਵਾ ਦੇ ਵਿੱਚ ਹਿਊਮਨ ਰਾਈਟ ਕਾਉਂਸਲ ਦਾ 60ਵਾਂ ਸੈਸ਼ਨ ਚੱਲ ਰਿਹਾ। ਉਹਦੇ 'ਚ ਉਹਨਾਂ ਦੇ ਡੈਲੀਗੇਸ਼ਨ, ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਵੀ ਜਿਹੜਾ ਉਹਨਾਂ ਦਾ ਪਰਮਾਨੈਂਟ ਰਿਪਰੈਜ਼ੈਂਟੇਟਿਵ ਹੈ ਉਹਨੇ ਕਿਵੇਂ ਜ਼ਹਿਰ ਉਗਲਿਆ। ਔਰ ਹੁਣ ਉਹਨਾਂ ਨੇ, ਮੈਂ ਅੱਜ ਦੀਆਂ ਖਬਰਾਂ 'ਚ ਵੀ ਦੇਖਿਆ ਕਿ 2 ਡੈਲੀਗੇਸ਼ਨ, ਇੱਕ ਕਸ਼ਮੀਰੀ ਪੰਡਤਾਂ ਦਾ ਤੇ ਇੱਕ ਹੋਰ ਕਸ਼ਮੀਰੀਆਂ ਦਾ, ਜੀ ਇਹ ਟੈਰਰਿਜ਼ਮ ਦੇ ਵਿਕਟਮ ਨੇ ਪਾਕਿਸਤਾਨ ਦੇ ਪਹਿਲਗਾਮ ਦੇ। ਉਹਨਾਂ 'ਚ ਇੱਕ ਸਿੱਖ ਕੁੜੀ ਹਰਲੀਨ ਕੌਰ ਦਾ ਨਾਮ ਵੀ ਹੈ ਜੀ, ਉਹ ਉੱਥੇ ਚੀਖ ਪੁਕਾਰ ਕਰ ਰਹੇ ਨੇ ਕਿ ਜੀ ਪਾਕਿਸਤਾਨ ਦਹਿਸ਼ਤਗਰਦੀ ਕਰ ਰਿਹਾ ਕਸ਼ਮੀਰ ਦੇ ਵਿੱਚ ਔਰ ਉਹਨੂੰ ਨੱਥ ਪਾਈ ਜਾਏ। ਔਰ ਦੂਜੇ, ਔਰ ਮੈਂ ਵੇਰਵੇ 'ਚ ਤਾਂ ਨਹੀਂ ਜਾਵਾਂਗਾ, ਜੇ ਇਹਨਾਂ ਦੀ ਆਪਣੇ ਮੀਡੀਆ ਦੀਆਂ ਹੀ ਅਸੀਂ, ਜਿਵੇਂ ANI ਰਾਹ ਦੀ ਨਿਊਜ਼ ਆਊਟਲੈਟ ਹੈ, ਉਹਦੇ 'ਚ ਇਹ ਕਹਿ ਰਿਹਾ ਨੋ ਐਕੋਮੋਡੇਸ਼ਨ ਟੂ ਟੈਰਰਿਜ਼ਮ, ਜੈ ਸ਼ੰਕਰ ਐਟ G20 ਫੋਰਨ ਮਿਨਿਸਟਰ ਮੀਟਿੰਗ ਸਟ੍ਰੈਸਿਸ ਰਿਫਾਰਮਿੰਗ ਮਲਟੀਲੇਟਰਲਿਜ਼ਮ, ਕਿ ਜੀ ਅਸੀਂ ਜਿਹੜਾ ਬਿਲਕੁਲ ਦਹਿਸ਼ਤਗਰਦੀ ਨੂੰ ਬਿਲਕੁਲ ਨਹੀਂ ਸਹਾਰਾਂਗੇ, ਇਹਦੇ ਲਈ ਕੋਈ ਥਾਂ ਨਹੀਂ ਹੈ। ਫਿਰ G20 ਫੋਰਨ ਮਿਨਿਸਟਰ ਮੀਟ ਤੋਂ ਇਲਾਵਾ ਜਿਹੜੀ ਮੀਟ ਹੁੰਦੀ ਆ ਉਹਦੇ 'ਚ ਕਹਿੰਦਾ ਜੈ ਸ਼ੰਕਰ ਸਲੈਮਸ ਡਬਲ ਸਟੈਂਡਰਡਸ ਔਨ ਕਨਫਲਿਕਟਸ ਐਂਡ ਟੈਰਰਿਜ਼ਮ। ਜੀ ਡਬਲ ਸਟੈਂਡਰਡ, ਉਹ ਚਲੋ ਡਬਲ ਤਾਂ ਦੋ ਮੁਖੇ ਹੁੰਦੇ ਨੇ, ਤੁਹਾਡੇ ਤਾਂ ਮਲਟੀ ਸਟੈਂਡਰਡ ਨੇ। ਤੁਸੀਂ ਤਾਂ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ, ਤੁਹਾਡੇ ਤੋਂ ਵੱਡਾ ਕੌਣ ਦਹਿਸ਼ਤਗਰਦ ਹੈ। ਤੁਸੀਂ ਸ੍ਰੀਲੰਕਾ ਦੇ ਵਿੱਚ ਤਮਿਲ ਟਾਈਗਰਸ ਨੂੰ ਟ੍ਰੇਨਡ ਕਰਕੇ ਉੱਥੇ ਸਿਵਲ ਵਾਰ ਕਰਵਾਇਆ। ਤੁਸੀਂ ਰਾਜਾਸ਼ਾਹੀ ਦਾ ਮਰਡਰ ਕਰਕੇ ਨੇਪਾਲ ਦੇ ਵਿੱਚ ਔਰ ਹੁਣ ਵੀ ਉੱਥੇ ਇੰਟਰਫੀਅਰ ਕਰ ਰਹੇ ਹੋ। ਬੰਗਲਾਦੇਸ਼ ਤੁਸੀਂ ਜਿਹੜਾ ਟੈਰਰਿਜ਼ਮ ਖੜਾ ਕਰਕੇ ਮੁਕਤੀ ਵਾਹਿਨੀ ਔਰ ਦੂਜਾ ਪਾਕਿਸਤਾਨ ਨੂੰ 1971 'ਚ ਤੋੜਿਆ। ਆ ਤਹਿਰੀਕੇ ਤਾਲਿਬਾਨ ਹੋਏ, ਬਲੋਚਿਸਤਾਨ ਲਿਬਰੇਸ਼ਨ ਆਰਮੀ ਹੋਏ, ਇਹ ਸਾਰਿਆਂ ਨੂੰ ਕੌਣ ਖੜਾ ਕਰ ਰਿਹਾ। ਸੋ ਜਿਹੜਾ ਟੈਰਰਿਜ਼ਮ ਇੰਡੀਅਨ ਸਟੇਟ ਕਰ ਰਹੀ ਹੈ ਵਿਦਨ ਕੰਟਰੀ ਐਜ਼ ਏ ਟੈਰਰਿਸਟ ਸਟੇਟ, ਤੁਸੀਂ ਸਿੱਖਾਂ ਦਾ ਕੀ ਹਾਲ ਕੀਤਾ ਪੰਜਾਬ 'ਚੋਂ ਲਗਾਤਾਰ ਫੇਕ ਸਟੇਜ ਐਨਕਾਊਂਟਰ ਕਰ ਰਹੇ ਹੋ। ਕਸ਼ਮੀਰ 'ਚ ਤੁਹਾਡਾ ਕੀ ਹਾਲ ਹੈ, ਮਨੀਪੁਰ 'ਚ ਤੁਸੀਂ ਕੀ ਕਰ ਰਹੇ ਹੋ, ਲੱਦਾਖ ਜਿਹੜਾ ਉਹ ਅੱਗੋਂ ਲਹੂ ਲੁਹਾਨ ਹੋਣ ਜਾ ਰਿਹਾ ਔਰ ਕਿ ਤੁਹਾਡੀ ਕੀ ਕਰਤੂਤਾਂ ਨੇ। ਫਿਰ ਜਿਹੜਾ ਉਹਨੇ ਜੈ ਸ਼ੰਕਰ ਨੇ ਮੈਕਸੀਕੋ, ਸਾਈਪਰਸ, ਪੈਸੀਫਿਕ ਨੇਸ਼ਨਸ ਦੇ ਨੁਮਾਇੰਦਿਆਂ ਦੇ ਨਾਲ ਵੀ ਮੁਲਾਕਾਤ ਕੀਤੀ। ਉਹਦੇ 'ਚ ਫਿਰ ਉਹਨੇ ਟੈਰਰਿਜ਼ਮ ਦਾ ਜਿਹੜਾ ਉਹ ਰੌਲਾ ਪਾਇਆ ਕਿ ਜੀ ਸਾਨੂੰ ਬਚਾਓ, ਇਹ ਅਸੀਂ ਕ੍ਰਾਸ ਬਾਰਡਰ ਟੈਰਰਿਜ਼ਮ। ਔਰ ਦੂਸਰਾ, ਔਰ ਜਿਹੜੀ ਜਨੇਵਾ ਦੇ ਵਿੱਚ ਹੈ ਉਹ ਅਗੇਨ ਇਹਨਾਂ ਦੀ ANI ਨੂੰ ਤੁਸੀਂ ਮੋਨੀਟਰ ਕਰੋ, ਪਤਾ ਲੱਗ ਜਾਂਦਾ ਕੀ ਕਰ ਰਹੇ ਨੇ। ਵੌਇਸਿਸ ਆਫ ਕਸ਼ਮੀਰਸ terror victims echo in Geneva international call for accountability। ਔਰ ਉੱਥੇ ਉਹਨਾਂ ਨੇ ਯੂਨਾਈਟਿਡ ਨੇਸ਼ਨ ਦੇ ਹਿਊਮਨ ਰਾਈਟ ਕਾਉਂਸਲ ਦੇ ਵਿੱਚ ਵਿਕਟਮਸ ਆਫ ਟੈਰਰ ਦੇ ਥੱਲੇ ਉਸ ਕਿਸਮ ਦੀ ਭੀੜ ਇਕੱਠੀ ਕੀਤੀ। ਉਹਦੇ ਚਿਹਰੇ ਮੁਸਲਮਾਨ ਨੇ। ਸ਼ਹਿਨਾਜ਼ ਗਨਾਈ ਨਾਂ ਦੀ ਇੱਕ ਬੀਬੀ ਨੂੰ ਖੜਾ ਕੀਤਾ। ਉਹਨੇ ਕਿਹਾ ਜੀ ਮੇਰੇ ਟੱਬਰ ਨਾਲ ਜੋ ਪਾਕਿਸਤਾਨ ਤੋਂ ਆਏ ਦਹਿਸ਼ਤਗਰਦਾਂ ਨੇ ਕੀਤਾ, ਉਹਦੇ ਥੱਲੇ ਜਿਹੜਾ ਦਾ ਓਨਲੀ ਆਰਕੀਟੈਕਟ of this campaign is Pakistan, unfortunately she said। ਹੁਣ ਇੱਕ ਮੁਸਲਮਾਨ ਕੁੜੀ ਤੋਂ ਤੁਸੀਂ ਕਹਾ ਰਹੇ ਹੋ ਕਿ ਜੀ ਤੁਹਾਡੇ ਨਾਲ ਕਸ਼ਮੀਰ ਦੇ ਵਿੱਚ ਕੀ ਹੋਇਆ ਔਰ ਕੀ ਨਹੀਂ। ਔਰ ਇਹ ਜਿਹੜਾ ਇਸੇ ਤਰ੍ਹਾਂ ਉਹਨਾਂ ਨੇ ਕੋਈ ਹਰਲੀਨ ਕੌਰ ਖੜੀ ਕੀਤੀ ਜਿਹਨੇ ਕਿਹਾ ਜੀ ਮੈਂ ਰਿਪਰੈਜ਼ੈਂਟ ਕਰਦੀ ਹਾਂ, we want to request the world community to direct Pakistan to stop aiding and abetting terror, to stop the terror activities that are doing in India in our state of Jammu and Kashmir। ਉਹ ਕਹਿ ਰਹੀ ਹੈ ਕਿ ਮੈਂ ਸਪੀਕਿੰਗ ਔਨ ਬਿਹਾਫ ਆਫ ਸਿੱਖ ਕਮਿਊਨਿਟੀ ਐਕਟਿਵਿਸਟ ਹਰਲੀਨ ਕੌਰ ਰੀਕਾਊਂਟਡ ਦਾ ਟਾਰਗੇਟਡ ਵਾਇਲੈਂਸ ਅਗੇਂਸਟ ਹਰ ਕਮਿਊਨਿਟੀ ਡਿਜ਼ਾਈਨ ਟੂ ਡਿਸਰਪਟ ਪੀਸ ਐਂਡ ਸੋਸ਼ਲ ਕੋਹੀਜ਼ਨ ਇਨ ਕਸ਼ਮੀਰ। ਬੀਬੀ ਹਰਲੀਨ ਕੌਰ ਜੀ ਪਤਾ ਨਹੀਂ ਤੁਸੀਂ ਕੌਣ ਹੋ, ਕੋਈ ਰਾਧਾ ਰਾਣੀ, ਕੋਈ ਸੁਦਰਸ਼ਨ ਕੁਮਾਰੀ ਨੂੰ ਹੀ ਹਰਲੀਨ ਕੌਰ ਬਣਾ ਕੇ ਲਿਆਏ ਹੋਣੇ ਨੇ। ਜੇ ਸੱਚਮੁੱਚ ਜੰਮੂ ਕਸ਼ਮੀਰ ਦੀ ਸਿੱਖਾਂ ਦੀ ਕੁੜੀ ਹੁੰਦੀ ਤਾਂ ਇਹਨੂੰ ਜ਼ਰੂਰ ਪਤਾ ਹੋਣਾ ਸੀ ਕਿ 20 ਮਾਰਚ 2000 ਨੂੰ ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਦੇ ਚਿੱਠੀ ਸਿੰਘਪੁਰਾ ਪਿੰਡ 'ਚ ਜਿਹੜੇ 35 ਮਰਦ ਸਿੱਖਾਂ ਨੂੰ ਗੁਰਦੁਆਰੇ ਦੀ ਕੰਧ ਨਾਲ ਖੜਾ ਕਰਕੇ
ਜਿਹੜਾ ਐਗਜ਼ੀਕਿਊਟ ਕੀਤਾ ਗਿਆ, ਮਾਰਿਆ ਗਿਆ, ਉਹ ਕਿਹਨੇ ਕੀਤਾ ਹੈ? ਬਿਲਕੁਲ ਪ੍ਰੈਜ਼ੀਡੈਂਟ ਕਲਿੰਟਨ ਦਾ ਫੋਰਵਰਡ ਪੜ੍ਹ ਲਓ, ਮਾਈਟੀ ਐਂਡ ਐਲਮਾਈਟੀ ਮੈਡਲਿਨ ਐਲਬਰਾਈਟ ਦੀ ਕਿਤਾਬ 'ਚ। ਸੋ ਇਹ ਹੈ, ਜਦੋਂ ਤੁਸੀਂ ਇਸ ਕਿਸਮ ਦੇ ਲਿਆ ਕੇ ਉਹ ਸ਼ਹਿਨਾਜ਼ ਲੈ ਆਂਦੀ, ਹਰਲੀਨ ਕੌਰ ਕਿਸੇ ਨੂੰ ਬਣਾ ਦਿੱਤਾ ਹੈ, ਕਿਸੇ ਨੂੰ ਜਿਹੜਾ ਉਹ ਹੋਰ ਬਣਾ ਦੇਣਗੇ। ਸੋ ਅਸੀਂ ਸਮਝਦੇ ਹਾਂ ਵੀ ਇਹਨਾਂ ਦਾ ਇੱਕੋ ਇੱਕ ਮਕਸਦ ਪਾਕਿਸਤਾਨ ਦੇ ਇਮੇਜ ਨੂੰ ਟਾਰਨਿਸ਼ ਕਰਨਾ ਹੈ, ਉਹਨੂੰ ਐਜ਼ ਏ, ਔਰ ਇਵੇਂ ਹੀ UNHRC ਸੈਸ਼ਨ ਹੀਅਰਸ ਇੰਡੀਆਜ਼ ਕਾਲ ਫॉर ਸਟਰੋਂਗਰ ਗਲੋਬਲ ਐਕਸ਼ਨ ਔਨ ਪਹਿਲਗਾਮ ਮੈਸੈਕਰ। ਵੈਸੇ ਦੁਨੀਆ ਭਰ 'ਚ ਇਹਨਾਂ ਨੇ ਆਪਣੇ ਡੈਲੀਗੇਸ਼ਨ ਭੇਜੇ, 60 ਮੈਂਬਰ ਪਾਰਲੀਮੈਂਟ, ਇਹਨਾਂ ਦੀ ਗੱਲ ਕਿਸੇ ਨੇ ਨਹੀਂ ਸੁਣੀ। ਹੁਣ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇਹਨਾਂ ਦਾ ਆਪਣਾ ਕੰਮ ਹੈ, ਦੁਨੀਆ ਦੇ ਜਿਹੜੇ ਮੁਲਕ ਨੇ ਉਹਨਾਂ ਦੀਆਂ ਆਪਣੀਆਂ ਇੰਟੈਲੀਜੈਂਸ ਏਜੰਸੀਆਂ ਵੀ ਤਾਂ ਇਨਫੋਰਮੇਸ਼ਨ ਕਲੈਕਟ ਕਰਦੀਆਂ। ਔਰ ਇਹ ਜਿਹੜਾ ਉਹਨਾਂ ਨੇ ਕੋਈ SNI ਸ਼ਰਮਾ, CEO ਰਾਜਸਥਾਨ ਸਮਗਰਾ ਕਲਿਆਣ ਸੰਸਥਾਨ, ਉਹਨੂੰ ਵੀ ਜਨੇਵਾ ਦੇ ਵਿੱਚ ਲਿਆਂਦਾ। ਔਰ ਉਸ ਨੇ ਜਿਹੜਾ ਸ਼ਰਮੇ ਨੇ ਕੰਡੈਮ ਕੀਤਾ ਟੈਰਰਿਜ਼ਮ ਨੂੰ, ਫੰਡਾਮੈਂਟਲ ਅਸਾਲਟ ਹਿਊਮਨ ਡਿਗਨਿਟੀ ਤੇ ਹੈ। ਔਰ ਉਹਨੇ ਕਿਹਾ ਕਿ ਵੀ ਇਹ ਅਟੈਕ ਇਨ ਜੰਮੂ ਐਂਡ ਕਸ਼ਮੀਰ, ਇਨ ਪਹਿਲਗਾਮ, ਜਿੱਥੇ 26 ਇਨੋਸੈਂਟ ਮਾਰੇ ਗਏ, ਇਹ ਜਿਹੜਾ ਟੈਰਰਿਜ਼ਮ ਹੈ ਇਹ ਸਾਡੀ ਨੈਸ਼ਨਲ ਸੋਵਰਨਿਟੀ ਦੇ ਅਟੈਕ। ਸੋ ਕਹਿਣ ਦਾ ਮਤਲਬ ਇਹ ਹੈ ਕਿ ਹਰ ਪਾਸਿਓਂ ਜੁੱਤੀਆਂ ਪੈ ਰਹੀਆਂ ਨੇ। H1B ਵੀਜ਼ੇ ਦੇ ਉੱਤੇ ਹਾਹਾਕਾਰ ਮਚੀ ਹੋਈ ਹੈ ਇਹਨਾਂ ਦੇ, ਪਰ ਇੱਕ ਗੱਲ ਇਹਨਾਂ ਨੂੰ ਨਹੀਂ ਭੁੱਲੀ ਕਿ ਇਹਨਾਂ ਨੇ ਪਾਕਿਸਤਾਨ ਨੂੰ ਟਾਰਨਿਸ਼ ਕਰਨਾ ਹੈ, ਉਸ ਨੂੰ ਐਪੀ ਸੈਂਟਰ ਆਫ ਟੈਰਰਿਜ਼ਮ ਕਹਿਣਾ ਹੈ। ਔਰ ਨਿਊਯਾਰਕ ਤੋਂ ਜਨੇਵਾ ਤੱਕ ਇਸ ਨੁਕਤੇ ਦੇ ਉੱਤੇ ਇਹਨਾਂ ਦੀ ਲੌਬੀ ਚੱਲ ਰਹੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੈਨ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।